ਗੁਰਦੇਵ ਸਿੰਘ ਕੌਂਕੇ ਵਰਗੇ ਜਿਹੜੇ ਜਥੇਦਾਰ ਸਨ, ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵਰਗੇ ਮਹਾਂਪੁਰਖ ਸਨ, ਉਹਨਾਂ ਨੂੰ ਅੱਜ ਤੁਸੀਂ ਦੁੱਕੀ ਦੇ ਬੰਦੇ ਸਿਆਣੇ ਹੋ ਗਏ ਕਿ ਅੱਜ ਤੁਸੀਂ ਇਸ ਗੱਲ ਤੇ ਕਿੰਤੂ ਪਰੰਤੂ ਕਰਦੇ। ਇੱਕ ਤਾਂ ਆਪਣੀ ਜ਼ਬਾਨ, ਇੱਕ ਤਾਂ ਆਪਣੀ ਜ਼ਬਾਨ ਕੰਟਰੋਲ 'ਚ ਰੱਖ। ਤੇਰੇ ਨਾਲ ਮੈਂ ਬਹੁਤ ਜ਼ਿਆਦਾ ਬੋਲਣ ਜਾਣਦਾ। ਬੋਲਾ ਤੂੰ, ਮੈਂ ਕਿਹੜਾ ਤੇਰੀ ਜ਼ਬਾਨ ਫੜੀ। ਟੁੱਕੀ ਟਿੱਕੀ ਵਾਲੀ ਗੱਲ ਤੋਂ ਪਿੱਛੇ ਰੱਖ। ਬੋਲਾ ਤੂੰ, ਮੈਂ ਤੇਰੀ ਕਿਹੜਾ ਜ਼ਬਾਨ ਫੜੀ ਆ, ਬੋਲ ਕੇ ਵੇਖ ਲਾ ਤੂੰ। ਇਹ ਗੱਲ ਵੀਰ ਮੇਰਾ ਲੌਜਿਕ ਤੇ ਉਹ ਦੁੱਕੀ ਦਾ ਢੱਡਰੀਆਂ ਵਾਲਾ ਵੀ ਬੜਾ ਮਾਰਦਾ। ਮੈਂ ਕਹਿੰਦਾ ਯਾਰ ਢੱਡਰੀਆਂ ਵਾਲੇ ਗੋਲੀ ਮਾਰ। ਢੱਡਰੀਆਂ ਨਾਲ ਨਾ ਮੇਰਾ ਕੋਈ ਸਬੰਧ ਆ, ਨਾ ਢੱਡਰੀਆਂ ਨਾਲ ਮੇਰੀ ਕੋਈ ਗੱਲ ਨਾ। ਮੈਂ ਉਹ ਉਸ ਤਰ੍ਹਾਂ ਮੈਂ ਕਹਿੰਦਾ ਸਹਿਮਤ ਹੋਵਾਂ। ਫਿਰ ਦੂਜੀ ਚਵਲ ਤੂੰ ਇਹ ਮਾਰੀ ਬਹਿ ਕੇ ਵੀ ਗੁਰੂ ਘਰ ਜਿਹੜੇ ਆ ਉਹ ਦੁੱਧ ਨਾਲ ਧੋਤੇ ਜਾਂਦੇ ਆ। ਦੁੱਧ ਦੇ ਵਿੱਚ ਤੇ ਕੈਮੀਕਲ ਦੇ ਵਿੱਚ ਕਿੰਨਾ ਅੰਤਰ ਆ? ਮੈਂ ਤੈਨੂੰ ਮੈਂ ਸੁਣਾਉਣ ਲੱਗ ਗਿਆ ਉਹ ਸੁਣੀਆਂ ਨਹੀਂ ਜਾਣੀਆਂ ਵੀ ਤੂੰ ਝਗੜਾ ਮਾਰਦਾ। ਠੀਕ ਹੈ, ਇਹ ਦੱਸ ਤੂੰ ਵੀ ਦੁੱਧ ਦੇ ਵਿੱਚ ਤੇ ਕੈਮੀਕਲ ਦੇ ਵਿੱਚ ਕੀ ਅੰਤਰ ਆ? ਓਏ ਯਾਰ ਤੂੰ ਗੋਲੀ ਮਾਰ ਪਹਿਲਾਂ ਜ਼ਬਾਨ ਤੇ ਆ। ਤੂੰ ਬੋਲਦਾ ਕਿਵੇਂ ਦੱਸ? ਤੈਨੂੰ ਮੈਂ ਜਿਹੜੀ ਗੱਲ ਪੁੱਛ ਰਿਹਾ ਤੂੰ ਉਹ ਦੱਸ। ਜਿੱਦਾਂ ਤੂੰ ਸਾਡੇ ਸਿੱਖ ਧਰਮ ਦੇ ਕਿੰਤੂ ਪਰੰਤੂ ਕਰੇਗਾ, ਜੇ ਸਾਡੇ ਸਿੱਖ ਧਰਮ ਦੇ ਕਿੰਤੂ ਪਰੰਤੂ ਕਰੇਗਾ ਤਾਂ ਸਿੱਖ ਇਦਾਂ ਹੀ ਬੋਲਣਗੇ। ਸਤਿ ਸ਼੍ਰੀ ਅਕਾਲ ਭਾਜੀ। ਇਹ ਵੀਰ ਲੱਖਾ ਸਰਾਣਾ ਬੋਲਣ ਡਿਆ ਵੀਰ ਜੀ। ਹਾਂਜੀ ਹਾਂਜੀ ਭਾਜੀ ਯਾਰ ਮੈਂ ਨਾ ਤੁਹਾਡੀ ਬੜੀ ਰਿਸਪੈਕਟ ਕਰਦਾ ਸੀ, ਪਰ ਜਿਹੜੀ ਆ ਤੁਹਾਡੀ ਇੱਕ ਆਡੀਓ ਦੇਖੀ ਨਾ ਮੈਂ, ਵੀਡੀਓ ਇੱਕ ਤੁਹਾਡੀ ਕਿਸੇ ਵੀਰ ਨੇ ਪਾਈ ਆ, ਹਾਂਜੀ, ਸਿੱਖ ਧਰਮ ਦੇ ਵਿੱਚ ਵੀ ਬੜੇ ਪਖੰਡ ਆ। ਇਹਦੇ ਬਾਰੇ ਥੋੜੀ ਤੁਸੀਂ ਕਦੇ ਸਿੱਖ ਇਤਿਹਾਸ ਪੜ੍ਹਿਆ ਵੀਰ ਜੀ? ਹਾਂਜੀ। ਇਹ ਜਿਹੜਾ ਤੁਸੀਂ ਕਹਿ ਰਹੇ ਵੀ ਅੱਜ ਤੱਕ ਮੈਂ ਦਰਬਾਰ ਸਾਹਿਬ ਕਦੇ ਕੀਰਤਨ ਕਰਦੀਆਂ ਬੀਬੀਆਂ ਨਹੀਂ ਦੇਖੀਆਂ, ਤੇ ਜਾਨੀ ਕਿ ਤੁਸੀਂ ਆਪਣਾ ਹੋਰ ਗੁਰੂ ਘਰਾਂ ਨਾਲੋਂ ਜਿਹੜੇ ਹੋਰ ਆਪਣੀ ਕੌਮ ਦੇ ਸ਼ਹੀਦ ਸੂਰਬੀਰ ਯੋਧੇ ਹੋਏ ਆ ਉਹਨਾਂ ਨੂੰ ਸਿਆਣੇ ਹੋ ਗਏ ਤੁਸੀਂ ਅੱਜ। ਦੂਜੇ ਧਰਮ ਦੀ ਆਪਾਂ ਖਿੱਲੀਆਂ ਡਾਵਾਂਗੇ ਵੀ ਤੁਸੀਂ ਮੂਤ ਪੀਣੇ ਆ, ਤੁਸੀਂ ਹਾਂ ਤੁਸੀਂ ਉਹ, ਤੁਸੀਂ ਪੱਥਰ ਪੂਜਣੇ ਆ। ਹਾਂਜੀ, ਤੇ ਆਪਣੇ ਆਪ ਨੂੰ ਪਹਿਲਾਂ ਸਹੀ ਕਰਨਾ ਵੀਰ ਬਹੁਤ ਜ਼ਰੂਰੀ ਹੁੰਦਾ। ਨਹੀਂ ਤੁਸੀਂ ਮੈਨੂੰ ਇੱਕ ਲੌਜਿਕ ਦੇ ਨਾਲ, ਇੱਕ ਤਰਕ ਦੇ ਨਾਲ ਮੈਨੂੰ ਜਵਾਬ ਦੇ ਦਿਓ ਇਸ ਗੱਲ ਦਾ। ਹਾਂਜੀ ਹਾਂਜੀ। ਕਿ ਦਰਬਾਰ ਸਾਹਿਬ ਦੇ ਵਿੱਚ ਬੀਬੀਆਂ ਦੇ ਕੀਰਤਨ ਕਰਨ ਤੇ ਕਿਉਂ ਮਨਾਹੀ ਹੈ? ਭਾਜੀ ਜਦੋਂ ਗੁਰੂ ਮਹਾਰਾਜ ਜੀ ਨੇ 5 ਪਿਆਰਿਆਂ ਕੋ ਸੀਸ ਮੰਗਿਆ, ਉਦੋਂ ਗੁਰੂ ਮਹਾਰਾਜ ਜੀ ਨੇ ਸੀਸ ਮੰਗੇ ਸੀ, ਨਾ ਕਿ ਬੀਬੀ ਤੇ ਮੁਰਖ ਕੋ ਮੰਗੇ ਸੀ। ਉਦੋਂ ਬੀਬੀ ਵੀ ਕੋਈ ਉੱਠ ਕੇ ਦੇ ਦਿੰਦੀ। ਉਹਨਾਂ ਨੇ ਤਾਂ ਕਦੇ ਕਿਹਾ ਨਹੀਂ ਕਿ ਬੰਦੇ ਤੇ ਔਰਤ ਦੇ ਬੁੜੀ ਦੇ ਵਿੱਚ ਕੋਈ ਫਰਕ ਹੈ। ਵੀਰ ਜੀ ਕਦੇ ਕਿਹਾ ਨਹੀਂ, ਮੈਂ ਤਾਂ ਪੜਿਆ ਨਹੀਂ ਵੀ ਉਹਨਾਂ ਨੇ ਫਰਕ ਰੱਖਿਆ ਹੋਵੇ। ਮੇਰੀ ਗੱਲ ਸੁਣੋ ਨਾ, ਜਦੋਂ ਗੁਰੂ ਮਹਾਰਾਜ ਜੀ ਨੇ 5 ਸੀਸ ਮੰਗੇ ਆ 1699 ਨੂੰ, ਉਦੋਂ ਸੀਸਾਂ ਦੀ ਮੰਗ ਹੋਈ ਕਿ ਜਾਂ ਇਸਤਰੀ ਪੁਰਖ ਦੀ ਮੰਗ ਹੋਈ ਸੀਸ ਦਵੇ? ਸੀਸ ਦੀ ਮੰਗ ਹੋਈ ਹੈ। ਤੇ ਫਿਰ ਉਦੋਂ ਕੋਈ ਸਾਡੀ ਭੈਣ ਵੀ ਦੇ ਦਿੰਦੀ ਸੀਸ। ਤੇ ਫਿਰ ਮਾਈ ਭਾਗੋ ਕੌਣ ਸੀ ਜਿਹੜੀ ਨਾਲ ਜਾ ਕੇ ਜੰਗ ਸ਼ਹੀਦ ਹੋ ਗਈ ਸੀ? ਭਾਜੀ ਸੀਸ ਉਹ ਬਾਅਦ ਦੀ ਗੱਲ ਹੈ, ਜਦੋਂ ਖਾਲਸਾ ਪੰਥ ਸਾਜਿਆ ਗਿਆ। ਪਹਿਲੋਂ ਉਸ ਸਮੇਂ ਮੌਜੂਦੇ ਦੀ ਗੱਲ ਕਰੋ ਲੱਖੇ ਵੀਰ ਜੀ। ਤੁਸੀਂ ਗੱਲ ਮੌਜੂਦਾ ਜਾਂ ਇਹਦੀ ਨਹੀਂ ਹੁੰਦੀ, ਉਹ ਸਮੇਂ ਦੇ ਹਾਲਾਤ ਹੁੰਦੇ ਨੇ ਵੀਰ ਜੀ। ਸਮੇਂ ਦੇ ਹਾਲਾਤ ਉਦੋਂ ਕੀ ਉੱਥੇ ਬੀਬੀਆਂ ਨਹੀਂ ਸੀ? ਪਹਿਲਾਂ ਵੀਰ ਜੀ ਪਹਿਲਾਂ ਇਹ ਵਿਸ਼ਾ ਕਲੀਅਰ ਕਰ ਲਈਏ, ਫਿਰ ਮੈਂ ਤਿੰਨੇ ਸਵਾਲਾਂ ਦੇ ਜਵਾਬ ਦਊਂਗਾ। ਪਹਿਲਾਂ ਭੱਜੋ ਨਾ ਤੁਸੀਂ ਇਹ ਦੱਸੋ ਵੀ ਉਸ ਸਮੇਂ 5 ਪੁਰਖਾਂ ਨੇ ਸੀਸ ਦਿੱਤੇ ਸੀ ਜਾਂ ਨਹੀਂ ਦਿੱਤੇ? ਦਿੱਤੇ ਸੀ, ਹਾਂ ਠੀਕ ਹੈ। ਹਾਂਜੀ, ਫਿਰ ਜਿਹੜੇ ਸਾਡੇ ਇੰਨੇ ਮਹਾਨ ਸੂਰਬੀਰ ਆਪਣਾ ਅਕਾਲੀ ਫੂਲਾ ਸਿੰਘ ਵਰਗੇ, ਜੱਸਾ ਸਿੰਘ ਰਾਮਗੜੀਏ ਵਰਗੇ ਆ ਗਏ, ਉਹਨਾਂ ਨੇ ਜਦੋਂ ਇਜਾਜ਼ਤ ਨਹੀਂ ਦਿੱਤੀ, ਤੁਸੀਂ ਕੀ ਉਹਨਾਂ ਨੂੰ ਆਪਣੇ ਆਪ ਤੋਂ ਜ਼ਿਆਦਾ ਸਿਆਣੇ ਸਮਝਦੇ ਹੋ? ਇਜਾਜ਼ਤ ਦੇਣੀ ਤੁਹਾਨੂੰ ਕਿਹਨੇ ਕਹਿੰਦਾ? ਇਹ ਤੁਹਾਡੇ ਕਿਹੜੇ ਕੋਲ ਲਿਖਿਆ ਹੋਇਆ ਵੀ ਇਹਨਾਂ ਨੇ ਨਹੀਂ ਇਜਾਜ਼ਤ ਦਿੱਤੀ? ਗੁਰਦੇਵ ਸਿੰਘ ਕੌਂਕੇ ਵਰਗੇ ਜਿਹੜੇ ਜਥੇਦਾਰ ਸਨ, ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵਰਗੇ ਮਹਾਂਪੁਰਖ ਸਨ, ਉਹਨਾਂ ਨੂੰ ਅੱਜ ਤੁਸੀਂ ਦੁੱਕੀ ਦੇ ਬੰਦੇ ਸਿਆਣੇ ਹੋ ਗਏ ਵੀ ਅੱਜ ਤੁਸੀਂ ਇਸ ਗੱਲ ਤੇ ਕਿੰਤੂ ਪਰੰਤੂ ਕਰਦੇ। ਇੱਕ ਤਾਂ ਆਪਣੀ ਜ਼ਬਾਨ, ਇੱਕ ਤਾਂ ਆਪਣੀ ਜ਼ਬਾਨ ਕੰਟਰੋਲ 'ਚ ਰੱਖ। ਤੇਰੇ ਨਾਲ ਮੈਂ ਬਹੁਤ ਜ਼ਿਆਦਾ ਬੋਲਣ ਜਾਣਦਾ। ਚੱਲ ਬੋਲ ਤੂੰ, ਮੈਂ ਕਿਹੜਾ ਤੇਰੀ ਜ਼ਬਾਨ ਫੜੀ। ਟੁੱਕੀ ਟਿੱਕੀ ਵਾਲੀ ਗੱਲ ਤੋਂ ਪਿੱਛੇ ਰੱਖ। ਬੋਲਾ ਤੂੰ, ਮੈਂ ਤੇਰੀ ਕਿਹੜਾ ਜ਼ਬਾਨ ਫੜੀ ਆ, ਬੋਲ ਕੇ ਵੇਖ ਲਾ ਤੂੰ। ਇਹ ਗੱਲ ਤਰਕ ਨਾ ਕਰਨੀ, ਕਦੇ ਲੌਜਿਕ ਤੇ ਗੱਲ ਕਰਨੀ। ਫੋਨ ਕੱਟ, ਬਾਹਰ ਬੈਠ ਕੇ ਭਾਈ ਨਾ ਮੇਰੇ ਨਾਲ ਮਾਰ। ਉਹ ਵੀਰ ਮੇਰਾ ਲੌਜਿਕ ਤੇ ਉਹ ਦੁੱਕੀ ਦਾ ਢੱਡਰੀਆਂ ਵਾਲਾ ਵੀ ਬੜਾ ਮਾਰਦਾ। ਮੈਂ ਕਹਿੰਦਾ ਯਾਰ ਢੱਡਰੀਆਂ ਵਾਲੇ ਗੋਲੀ ਮਾਰ। ਢੱਡਰੀਆਂ ਨਾਲ ਨਾ ਮੇਰਾ ਕੋਈ ਸਬੰਧ ਆ, ਨਾ ਢੱਡਰੀਆਂ ਨਾਲ ਮੇਰੀ ਕੋਈ ਗੱਲ ਨਾ। ਮੈਂ ਉਹ ਉਸ ਤਰ੍ਹਾਂ ਮੈਂ ਕਹਿੰਦਾ ਸਹਿਮਤ ਹੋਵਾਂ। ਫਿਰ ਗੱਲ ਸੁਣ, ਫਿਰ ਦੂਜੀ ਚਵਲ ਤੂੰ ਇਹ ਮਾਰੀ ਬਹਿ ਕੇ ਵੀ ਗੁਰੂ ਘਰ ਜਿਹੜੇ ਆ ਉਹ ਦੁੱਧ ਨਾਲ ਧੋਤੇ ਜਾਂਦੇ ਆ। ਦੁੱਧ ਦੇ ਵਿੱਚ ਤੇ ਕੈਮੀਕਲ ਦੇ ਵਿੱਚ ਕਿੰਨਾ ਅੰਤਰ ਆ? ਮੈਂ ਤੈਨੂੰ ਮੈਂ ਸੁਣਾਉਣ ਲੱਗ ਗਿਆ ਉਹ ਸੁਣੀਆਂ ਨਹੀਂ ਜਾਣੀਆਂ ਵੀ ਤੂੰ ਝਗੜਾ ਮਾਰਦਾ। ਠੀਕ ਹੈ, ਇਹ ਦੱਸ ਤੂੰ ਵੀ ਦੁੱਧ ਦੇ ਵਿੱਚ ਤੇ ਕੈਮੀਕਲ ਦੇ ਵਿੱਚ ਕੀ ਅੰਤਰ ਆ?
ਓਏ ਯਾਰ ਤੂੰ ਗੋਲੀ ਮਾਰ ਪਹਿਲਾਂ ਜ਼ਬਾਨ ਤੇ ਆ, ਤੂੰ ਬੋਲਦਾ ਕਿਵੇਂ ਆ ਦੱਸ। ਤੈਨੂੰ ਮੈਂ ਜਿਹੜੀ ਗੱਲ ਪੁੱਛ ਰਿਹਾ ਤੂੰ ਉਹ ਦੱਸ। ਜਿੱਦਾਂ ਤੂੰ ਸਾਡੇ ਸਿੱਖ ਧਰਮ ਦੇ ਕਿੰਤੂ ਪਰਿੰਤੂ ਕਰੇਗਾ, ਜੇ ਸਾਡੇ ਸਿੱਖ ਧਰਮ ਦੇ ਕਿੰਤੂ ਪਰਿੰਤੂ ਕਰੇਗਾ ਤਾਂ ਸਿੱਖ ਇਦਾਂ ਹੀ ਬੋਲਣਗੇ। ਤੂੰ ਬੋਲ ਇੱਥੇ ਆ ਕੇ ਬੋਲ, ਮੇਰੇ ਵਿੱਚ ਵੱਜ ਆ ਕੇ ਬੋਲਦਾ ਕੀ ਫਾਇਦਾ। ਚੱਲ ਜਦੋਂ ਆਏ ਉਦੋਂ ਤੈਨੂੰ ਮਿਲ ਵੀ ਲਵਾਂਗੇ, ਤੂੰ ਗੱਡੇ ਤੇ ਨਹੀਂ ਲੱਦਿਆ। ਜਿਹੜੀ ਮੈਂ ਤੈਨੂੰ ਗੱਲ ਪੁੱਛ ਰਿਹਾ ਉਹਦਾ ਜਵਾਬ ਦੇ। ਜਿਹੜੀ ਮੈਂ ਗੱਲ ਕਹਿ ਰਿਹਾ ਉਹਦਾ ਜਵਾਬ ਦੇ। ਤੂੰ ਹੁਣ ਜਵਾਬ ਦੇਣ ਤੋਂ ਕਿਉਂ ਭੱਜਦਾ? ਤੂੰ ਬੋਲਦਾ ਕਿਵੇਂ ਆ? ਜਿੱਦਾਂ ਤੂੰ ਸਾਡੇ ਸਿੱਖ ਧਰਮ ਦੇ ਕਿੰਤੂ ਪਰਿੰਤੂ ਕਰੇਗਾ ਮੈਂ ਤੇ ਉਦਾਂ ਹੀ ਬੋਲੂੰਗਾ। ਯਾਰ ਤੂੰ ਸਿੱਖ ਧਰਮ ਤੇਰੇ ਪਿਓ ਦਾ? ਮੇਰਾ ਆਪਣਾ ਦੱਸ। ਤੇਰੇ ਪਿਓ ਦਾ? ਹਾਂ ਪਿਓ ਦਾ। ਮੇਰੇ ਪਿਓ ਦਾ ਕਲਗੀਧਰ ਦਸ਼ਮੇਸ਼ ਪਿਤਾ ਦਾ। ਮੇਰਾ ਪਿਓ ਆ, ਮਾਤਾ ਸਾਹਿਬ ਕੌਰ ਆ ਮੇਰੀ। ਤੇਰਾ ਤੇ ਤੇਰੀ ਸ਼ਕਲ ਦੱਸਦੀ ਕਿਹਦਾ ਪਿਓ ਤੇਰਾ ਕਿਹੜਾ ਪਿਓ ਆ? ਤੇਰੀ ਤਾਂ ਸ਼ਕਲ ਬੈਠੇ ਬਾਹਰ ਲੱਗ ਜਾਣਾ ਭਕਾਈ ਮਾਰ। ਤੇਰੀ ਤਾਂ ਸ਼ਕਲ ਹੀ ਦੱਸਦੀ, ਤੇਰੇ ਕੰਮ ਦੱਸਦੇ ਆ। ਵੀਰ ਮੇਰਾ ਤੇਰੀ ਸ਼ਕਲ ਦੱਸਦੀ ਵੀ ਤੂੰ ਕਲਗੀਧਰ ਦਸ਼ਮੇਸ਼ ਪਿਤਾ ਦਾ ਪੁੱਤਰ ਆ ਜਾਂ ਕਿਦਾਂ ਵਾ। ਉਹ ਕਿਸੇ ਨੂੰ ਪੁੱਛਣ ਦੀ ਨਹੀਂ ਲੋੜ। ਹੁਣ ਸਵਾਲਾਂ ਦੇ ਜਵਾਬ ਤੇ ਦੇਦਾ। ਹੁਣ ਭੱਜਦਾ ਕਿਉਂ? ਹੁਣ ਮਸਲੇ ਤੋਂ ਕਿਉਂ ਭੱਜਣ ਡਿਆ? ਉਹ ਵੀਰ ਮੇਰਿਆ ਹੁਣ ਮਸਲੇ ਤੋਂ ਕਿਉਂ ਭੱਜਦਾ? ਹੁਣ ਜਵਾਬ ਤੇ ਦੇ ਜਾ ਤਿੰਨਾਂ ਸਵਾਲਾਂ ਦੇ। ਉਹ ਵੀਰ ਮੇਰਿਆ ਤਿੰਨਾਂ ਸਵਾਲਾਂ ਦੇ ਜਵਾਬ ਤੇ ਦੇ ਜਾ। ਹੁਣ ਭੱਜਦਾ ਕਿਉਂ ਆ? ਦੇ ਦੂੰਗਾ, ਆਪਦੀ ਜ਼ਬਾਨ ਸੰਭਾਲ ਕੇ ਬੋਲ। ਜ਼ਬਾਨ ਤੈਨੂੰ ਮੈਂ ਆਖਣਾ ਜੇ ਤੂੰ ਸਾਡੇ ਸਿੱਖ ਧਰਮ ਦੇ ਕਿੰਤੂ ਪਰਿੰਤੂ ਕਰੇਂਗੇ ਤੇ ਇਦਾਂ ਹੀ ਬੋਲਣਾ ਤੈਨੂੰ ਲੋਕਾਂ। ਮੇਰੀ ਗੱਲ ਸੁਣ, ਜਿਹੜੇ ਗੁਰਦੁਆਰਿਆਂ ਦੇ ਵਿੱਚ ਬੱਕਰੇ ਵੱਢੇ ਜਾਂਦੇ ਉਹ ਸਹੀ ਆ? ਜਾ ਉੱਥੇ ਜੇ ਤੇਰੀਆਂ ਲੱਤਾਂ ਭਰ ਚੱਲਦੀਆਂ ਤੇ ਚੱਲ ਜਾ ਫਿਰ। ਹਜੂਰ ਸਾਹਿਬ ਕਿਹੜਾ ਦੂਰ ਹੈ ਤੇਰੇ ਤੋਂ?